ਸ੍ਰੀ ਅਕਾਲ ਜੀ ਆਇਆਂ ਨੂੰ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 24 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਕੇਡ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕੀਆਣਾ 415-909-0503 ਦੇ ਉੱਤੇ। ਇਸ ਦੇ ਨਾਲ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜਾਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜਾਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਰਬਜੀਤ ਸਿੰਘ ਤੋਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ, ਸੰਪਰਕ ਕਰੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਵੀ ਉਹ 2 ਲੱਖ ਉਹਨਾਂ ਲੋਕਾਂ ਨੂੰ ਜੋ ਵਿਜ਼ਟਰ ਵੀਜ਼ਾ ਲੈ ਕੇ ਅਮਰੀਕਾ ਦੇ ਵਿੱਚ ਆਏ ਤੇ ਇੱਥੇ ਅਸਾਈਲਮ ਅਪਲਾਈ ਕਰ ਦਿੱਤਾ, ਉਹਨਾਂ ਦਾ ਜਿਹੜਾ ਵਿਜ਼ਟਰ ਵੀਜ਼ਾ ਆ ਉਹ ਰੀਵੋਕ ਕਰਨ ਜਾ ਰਹੇ ਹੈਗੇ ਆ। ਸਟੇਟ ਡਿਪਾਰਟਮੈਂਟ ਦੇ ਸਪੋਕਸਪਰਸਨ ਨੇ ਇਹ ਕਿਹਾ ਵੀ ਉਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਨਾਲ ਕੋਆਰਡੀਨੇਟ ਕਰ ਰਹੇ ਆ, ਉਹਨਾਂ ਲੋਕਾਂ ਨੂੰ ਆਇਡੈਂਟੀਫਾਈ ਕਰਨ ਤੇ ਉਹਨਾਂ ਦੇ ਵੀਜ਼ੇ ਰੀਵੋਕ ਕਰਨ ਦੇ ਲਈ ਜਿਹੜੇ ਨਾਨ ਇਮੀਗ੍ਰੈਂਟ ਵੀਜ਼ਾਸ ਫੋਰਨਰਸ ਦੇ ਹੈਗੇ ਆ, ਜੋ USA ਦੇ ਵਿੱਚ 2016 ਤੋਂ ਲੈ ਕੇ 2026 ਤੱਕ ਆਏ ਆ। 2 ਲੱਖ ਦੇ ਕਰੀਬ ਇਹ ਲੋਕ ਬਣਦੇ ਆ ਤੇ ਕਹਿੰਦੇ ਵਨ ਆਫ ਦਾ ਬਿਗੇਸਟ ਵੀਜ਼ਾ ਰਿਵੋਕੇਸ਼ਨ ਹੋਊ। ਇੰਨੇ ਲੋਕਾਂ ਦਾ ਜਿਹੜਾ ਵੀਜ਼ਾ ਆ ਉਹ ਰਿਵੋਕ ਕਰ ਲਿਆ ਜਾਵੇ। ਸਟੇਟ ਡਿਪਾਰਟਮੈਂਟ ਨੇ ਇਹ ਵੀ ਕਿਹਾ ਵੀ ਆਲਰੇਡੀ ਟਰੰਪ ਐਡਮਿਨਿਸਟ੍ਰੇਸ਼ਨ ਨੇ 1,75,000 ਲੋਕਾਂ ਦੇ ਜਿਹੜੇ ਫੋਰਨ ਨੈਸ਼ਨਲ ਸੀ ਉਹਨਾਂ ਦੇ ਵੀਜ਼ੇ ਰਿਵੋਕ ਵੀ ਕਰ ਲਏ। ਇਹਨਾਂ ਦੇ ਵਿੱਚ ਕੋਈ ਪ੍ਰੈਗਨੈਂਟ ਸੀ ਜਾਂ ਕੋਈ ਹੋਰ, ਉਹ ਜਿਹੜੇ ਉਦਾਂ ਦੀ ਕੈਟਾਗਰੀ ਵਾਲੇ ਆ ਉਹ ਵੀ ਵੀਜ਼ੇ ਜਿਹੜੇ ਆ ਰਿਵੋਕ ਕਰ ਰਹੇ ਹੈਗੇ ਆ। ਸੋ ਪਰ ਇਹਦੇ ਨਾਲ ਇਹ ਹੋਊਗਾ, ਪਰ ਇਹਦਾ ਮਤਲਬ ਇਹ ਨਹੀਂ ਵੀ ਉਹਨਾਂ ਨੂੰ ਜਿਹੜਾ ਪੋਲੀਟੀਕਲ ਅਸਾਈਲਮ ਨਹੀਂ ਉਹ ਅਪਲਾਈ ਕਰ ਸਕਦੇ, ਪਰ ਕਹਿੰਦੇ ਜਿਹੜੇ ਕੇਸ ਆ ਜਿਹੜੇ ਪੋਲੀਟੀਕਲ ਅਸਾਈਲਮ ਦੇ ਉਹਨਾਂ ਨੂੰ ਰੀਕੈਟਾਗਰਾਈਜ਼ ਕੀਤਾ ਜਾਊਗਾ ਤੇ ਕਹਿੰਦੇ ਵੀ ਉਹ ਐਜ਼ ਏ ਸਟੇਟਸ ਜਿਹੜਾ ਉਹਨਾਂ ਦਾ ਸੀ ਵੀ ਮੈਂ ਬਿਜ਼ਨਸ ਵੀਜ਼ੇ ਤੇ ਆਇਆ ਜਾਂ ਟੂਰਿਸਟ ਵੀਜ਼ੇ ਤੇ ਆਇਆ, ਉਹ ਸਟੇਟਸ ਉਹਨਾਂ ਦਾ ਜਿਹੜਾ ਖਤਮ ਹੋ ਜਾਊਗਾ। ਡਿਪਟੀ ਸੈਕਟਰੀ ਆਫ ਸਟੇਟ ਕ੍ਰਿਸਟੋਫਰ ਲੈਂਡਿਊ ਉਹਨਾਂ ਨੇ ਐਕਸ ਦੇ ਉੱਤੇ ਇਹ ਲਿਖਿਆ ਆ, ਦੱਸਿਆ ਵੀ ਅਮਰੀਕਨ ਇਮੀਗ੍ਰੇਸ਼ਨ ਸਿਸਟਮ ਪਿਛਲੇ ਲੰਮੇ ਸਮੇਂ ਤੋਂ ਸਵੈਂਪ ਕੀਤਾ ਗਿਆ ਆ ਫ੍ਰਿਵਲਸ ਅਸਾਈਲਮ ਕਲੇਮ ਨੇ, ਝੂਠੇ ਅਸਾਈਲਮ ਦੇ ਕੇਸਾਂ ਦੇ ਨਾਲ। ਤੇ ਕਹਿੰਦੇ ਵੀ ਅਸੀਂ ਪੂਰਾ ਇਮੀਗ੍ਰੇਸ਼ਨ ਕ੍ਰੈਕਡਾਊਨ ਕਰਨਾ ਆ ਤਾਂ ਕਿ ਇਸ ਸਿਸਟਮ ਨੂੰ ਟੋਟਲੀ ਜਿਹੜਾ ਆ ਕਲੀਨ ਕੀਤਾ ਜਾ ਸਕੇ। ਜੀ, ਸੋ ਆਲਰੇਡੀ ਜਿਹੜੇ USCIS ਆ ਜਾਂ DHS ਆ, ਜਦੋਂ ਕੌਂਸੂਲੇਟਸ ਨੂੰ 2 ਸਵਾਲ ਐਡ ਕਰਾਏ ਗਏ ਸੀਗੇ, ਜਿਹਦੇ ਵਿੱਚ ਬੇਸਿਕਲੀ ਇਹ ਸੀਗਾ ਵੀ ਜੇ ਤੁਸੀਂ ਇੱਥੇ ਵਿਜ਼ਟਰ ਵੀਜ਼ੇ ਤੇ ਆ ਰਹੇ ਆ ਵੀ ਉਹਦੇ ਵਿੱਚ ਤੁਹਾਨੂੰ ਪੁੱਛਿਆ ਜਾਣਾ ਆ, ਹੁਣ ਜਿਹੜਾ ਨਵਾਂ ਫਾਰਮ ਆ DS 160 ਜਾਂ 260, ਵੀ ਤੁਸੀਂ ਉੱਥੇ ਜਾ ਕੇ ਅਸਾਈਲਮ ਤਾਂ ਨਹੀਂ ਅਪਲਾਈ ਕਰੋਗੇ। ਤੇ ਜੇ ਉੱਥੇ ਬੰਦਾ ਹਾਂ ਕਰ ਦਿੰਦਾ ਤੇ ਆਬਵੀਅਸਲੀ ਉਹਨੂੰ ਉੱਥੇ ਉਹਨਾਂ ਨੇ ਪਹਿਲਾਂ ਹੀ ਵੀਜ਼ਾ ਨਹੀਂ ਦੇਣਾ। ਜੇ ਉਹ ਨਾ ਕਰਦਾ ਤੇ ਉਸ ਆਧਾਰ ਦੇ ਉੱਤੇ ਇੱਥੇ ਅਸਾਈਲਮ ਉਹਦਾ ਰੱਦ ਹੋਊਗਾ। ਸੋ ਹੁਣ ਇਹਨਾਂ ਨੇ ਦੂਜੇ ਤਰੀਕੇ ਦੇ ਨਾਲ ਵੀ ਜਿਹੜਾ ਵਿਜ਼ਟਰ ਵੀਜ਼ੇ ਤੇ ਆਇਆ ਆ ਤੇ ਇਹ ਬਾਅਦ 'ਚ ਉਹਨੇ ਮਨ ਬਣਾ ਲਿਆ ਵੀ ਉਹਨਾਂ ਨੇ ਹੁਣ ਅਸਾਈਲਮ ਅਪਲਾਈ ਕਰ ਦੇਣਾ ਆ, ਉਹਦੀ ਵੀ ਨਕੇਲ ਜਿਹੜੀ ਉਹ ਕੱਸ ਰਹੇ ਆ ਤੇ 2 ਲੱਖ ਜਾਣਿਆਂ ਦੇ ਜਿਹੜੇ ਵੀਜ਼ੇ ਕੈਂਸਲ ਵੱਲ ਨੂੰ ਕਾਰਵਾਈ ਜਿਹੜੀ ਉਹ ਅੱਗੇ ਵਧਾ ਰਹੇ ਹੈਗੇ ਆ। ਸੋ ਬੇਸਿਕਲੀ ਹਰ ਤਰੀਕੇ ਦਾ ਜਿਹੜਾ ਰਾਹ ਰਸਤਾ ਆ ਉਹ ਇਸ ਪਾਸੇ ਵੱਲ ਨੂੰ, ਇਸ ਅਸਾਈਲਮ ਵਾਲੇ ਪਾਸੇ ਨੂੰ ਉਹ ਬਿਲਕੁਲ ਬੰਦ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਲਗਾਤਾਰ ਜਿਹੜੀਆਂ ਉਹ ਚੱਲ ਰਹੀਆਂ ਆ। ਸਦਰਨ ਬਾਰਡਰ ਉਹ ਪੂਰੀ ਤਰ੍ਹਾਂ ਬੰਦ ਹੈਗਾ ਆ। ਹੁਣ ਕਿਸੇ ਜਿਹੜਾ ਵੀ ਕੋਈ ਆਉਂਦਾ ਹੈ ਉਹ ਫੜਦੇ ਆ ਤਾਂ ਉਹਨੂੰ ਛੱਡਦੇ ਨਹੀਂ ਹੈਗੇ। ਇਹ ਜਿਹੜੀਆਂ ਨਵੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਪਿਛਲੇ ਕਈ ਮਹੀਨਿਆਂ ਤੋਂ, ਇਹੀ ਆંકੜੇ ਸਾਹਮਣੇ ਆ ਰਹੇ ਆ ਤੇ ਹੁਣ ਹੌਲੀ ਹੌਲੀ ਬਾਕੀ ਤਰੀਕਿਆਂ ਦੇ ਉੱਤੇ ਵੀ ਜਿਹੜਾ ਉਹ ਕਹਿ ਲਓ ਵੀ ਕੱਸ ਹੋ ਰਿਹਾ ਆ ਕੰਮ। ਸਵੇਰੇ ਵੀ ਤੁਹਾਡੇ ਨਾਲ H1B ਵਾਲੀ ਖਬਰ ਕੀਤੀ ਸੀ ਵੀ ਉਹ $1 ਲੱਖ ਵਾਲੀ ਤਾਂ ਜੱਜ ਨੇ ਕਹਿਤਾ ਸੀਗਾ ਵੀ ਉਹ ਤੁਸੀਂ ਫੀਸ ਨਹੀਂ ਲਾ ਸਕਦੇ, ਕਹਿੰਦੇ ਵੀ ਚੱਲ ਕੋਈ ਨਹੀਂ 1,03,000 ਕਰ ਦਿੰਦੇ ਆ। ਇਹ ਹੁਣ ਨਵੇਂ ਤਰੀਕੇ ਦੇ ਨਾਲ ਉਹ ਫੀਸ H1B ਦੇ ਉੱਤੇ ਜਿਹੜਾ ਉਹ ਲਾਉਣ ਜਾ ਰਹੇ ਹੈਗੇ ਆ। ਸੋ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਇਸ ਟਾਈਮ ਪੂਰੀ ਸਖਤੀ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈਗੀ ਆ।
ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੂੰ ਇੱਕ ਵੱਡੀ ਜਿੱਤ ਮਿਲੀ ਆ, ਖਾਸ ਕਰਕੇ ਮੇਲ ਇਨ ਬੈਲਟਸ ਆ ਉਹਨਾਂ ਨੂੰ ਲੈ ਕੇ। ਸੁਪਰੀਮ ਕੋਰਟ ਨੇ ਆਗਿਆ ਦੇ ਦਿੱਤੀ ਆ ਵੀ ਟਰੰਪ ਹੁਣੀ ਆਪਣਾ ਜਿਹੜਾ ਮੇਲ ਵੋਟਿੰਗ ਆਰਡਰ ਆ ਉਸ ਨੂੰ ਅੱਗੇ ਜਿਹੜਾ ਉਹ ਤੋਰ ਸਕਦੇ ਆ। ਮਿਡ ਟਰਮ ਇਲੈਕਸ਼ਨ ਦੇ ਵਿੱਚ ਹੁਣ 2 ਮਹੀਨੇ ਰਹਿ ਗਏ ਆ। ਸਤੰਬਰ ਅਕਤੂਬਰ ਦਾ ਜਿਹੜਾ ਮਹੀਨਾ ਰਹਿ ਗਿਆ ਆ, ਲਾ ਲਓ ਵੀ 9-10 ਹਫ਼ਤੇ ਜਿਹੜੇ ਬਚੇ ਆ, ਤੇ 6-3 ਦੇ ਨਾਲ ਅੱਜ ਰੂਲਿੰਗ ਦਿੱਤੀ ਆ ਸੁਪਰੀਮ ਕੋਰਟ ਨੇ ਵੀ ਟਰੰਪ ਹੁਣੀ ਆਪਣੇ ਇਸ ਆਰਡਰ ਨੂੰ ਅੱਗੇ ਜਿਹੜਾ ਉਹ ਵਧਾ ਸਕਦੇ ਹੈਗੇ ਆ। ਆਲਰੇਡੀ ਜਿਹੜੇ ਵੱਖ-ਵੱਖ ਸੂਬਿਆਂ ਤੋਂ ACLU ਤੇ ਹੋਰ ਜਿਹੜੀਆਂ ਵੋਟਿੰਗ ਰਾਈਟਸ ਵਾਲੀਆਂ ਸੰਸਥਾਵਾਂ ਆ, ਉਹਨਾਂ ਨੇ ਕਿਹਾ ਵੀ ਅਸੀਂ ਇਸ ਦੇ ਉਲਟ ਲਾ ਸੂਟ ਦਰਜ ਜਿਹੜਾ ਉਹ ਕਰਾਂਗੇ, ਇਸ ਦੇ ਉੱਤੇ ਜਾਵਾਂਗੇ। ਐਗਜ਼ੈਕਟਿਵ ਆਰਡਰ 14,399 ਜੋ ਮੇਲ ਇਨ ਵੋਟਿੰਗ ਦੇ ਉੱਤੇ ਕੀਤਾ ਸੀ, ਸੁਪਰੀਮ ਕੋਰਟ ਨੇ ਕਿਹਾ ਅਨਸਾਈਨਡ ਆਰਡਰ ਦਿੱਤਾ, ਕਿਸੇ ਨੇ ਸਾਈਨ ਨਹੀਂ ਕੀਤਾ, ਬਸ 6-3 ਦੇ ਨਾਲ ਮੈਜੋਰਟੀ ਨੇ ਜਿਹੜਾ ਉਹ ਕਿਹਾ ਵੀ ਉਹ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਇਸ ਦੇ ਵਿੱਚ ਫਾਰਵਰਡ ਹੋ ਸਕਦਾ ਆ। ਮੈਜੋਰਟੀ ਨੇ ਕਿਹਾ 23 ਸੂਬੇ ਤੇ DC ਜਿਨ੍ਹਾਂ ਨੇ ਸੂ ਕੀਤਾ ਆ ਉਹ ਜਲਦੀ ਸੂ ਕਰ ਦਿੱਤਾ ਤੇ ਕਹਿੰਦੇ ਵੀ ਜਿਹੜਾ ਐਗਜ਼ੈਕਟਿਵ ਆਰਡਰ ਆ ਉਸ ਨੂੰ ਟਰੀਟ ਕੀਤਾ ਇੰਟਰਨਲ ਡਾਇਰੈਕਟਿਵ ਦੇ ਤੌਰ ਦੇ ਉੱਤੇ। ਰੂਲਿੰਗ ਦੇ ਵਿੱਚ ਇਹ ਡਿਸਾਈਡ ਨਹੀਂ ਕੀਤਾ ਗਿਆ ਵੀ EO ਯਾਨੀ ਕਿ ਐਗਜ਼ੈਕਟਿਵ ਆਰਡਰ ਆ ਉਹਦੀ ਲੀਗੈਲਿਟੀ ਕੋਈ ਹੈਗੀ ਆ ਜਾਂ ਨਹੀਂ। 3 ਜਿਹੜੇ ਲਿਬਰਲ ਜਸਟਿਸ ਆ ਉਹਨਾਂ ਨੇ ਇਸ ਫੈਸਲੇ ਦੇ ਵਿੱਚ ਹਿੱਸਾ ਨਹੀਂ ਲਿਆ, ਇਸ ਦੇ ਉਲਟ ਜਿਹੜੀ ਕਹਿ ਲਓ ਵੀ ਵੋਟ ਪਾਈ, ਡਿਸੈਂਟ ਜਿਹੜਾ ਉਹ ਕੀਤਾ। ਇਸ ਐਗਜ਼ੈਕਟਿਵ ਆਰਡਰ ਦੇ ਵਿੱਚ ਆਦੇਸ਼ ਇਹ ਹੈਗੇ ਆ, ਡਾਇਰੈਕਸ਼ਨ ਇਹ ਹੈਗੀ ਆ ਵੀ ਫੈਡਰਲ ਐਲੀਜੀਬਲ ਵੋਟਰ ਲਿਸਟ ਉਹ ਕ੍ਰੀਏਟ ਕੀਤੀਆਂ ਜਾਣਗੀਆਂ ਤੇ USPS ਨੂੰ ਇਹ ਹਦਾਇਤਾਂ ਮਿਲਣਗੀਆਂ ਵੀ ਜਿਹੜੇ ਮੇਲ ਬੈਲਟਸ ਆ ਜੋ ਇਹਨਾਂ ਲਿਸਟਾਂ ਦੇ ਉੱਤੇ ਲੋਕ ਆ ਸਿਰਫ ਉਹਨਾਂ ਨੂੰ ਹੀ ਡਿਲੀਵਰ ਕੀਤੇ ਜਾਣ। ਆਪਾਂ ਨੂੰ ਪਤਾ ਵੀ ਜਿੱਦਾਂ ਕੈਲੀਫੋਰਨੀਆ ਵਰਗਾ ਸੂਬਾ ਆ, ਇੱਥੇ ਮਹੀਨਾ ਪਹਿਲਾਂ ਬੈਲਟ ਘੱਲਣੇ ਸ਼ੁਰੂ ਜਿਹੜੇ ਉਹ ਹੋ ਜਾਂਦੇ ਆ। ਇੰਨੀ ਦੇਰੀ ਦੇ ਨਾਲ ਜਿਹੜੇ ਰੂਲ ਚੇਂਜ ਹੋਣ ਕਰਕੇ ਜਿਹੜੀਆਂ ਲੋਕਲ ਇਲੈਕਸ਼ਨ ਆਫਿਸਿਸ ਆ ਉਹਨਾਂ ਉੱਤੇ ਖਾਸਾ ਭਾਰ ਪਵੇਗਾ। ਵੋਟਰ ਜਿਹੜੇ ਉਹ ਕਨਫਿਊਜ਼ ਹੋਣਗੇ, ਜਿਹੜੇ ਮੇਲ ਇਨ ਵੋਟਿੰਗ ਦੇ ਉੱਤੇ ਰਿਲਾਈ ਕਰਦੇ ਆ ਵੀ ਬੈਲਟ ਉਹਨਾਂ ਦੇ ਘਰ ਤੱਕ ਆਉਣੇ ਆ। ਹੋ ਸਕਦਾ ਵੀ ਇਸ ਆਰਡਰ ਨੂੰ ਪੂਰਿਆਂ ਕਰਦੇ ਕਈਆਂ ਤੱਕ ਜਿਹੜੇ ਆ ਉਹ ਬੈਲਟ ਵੀ ਨਾ ਪਹੁੰਚਣ। ਟਰੰਪ ਪ੍ਰਸ਼ਾਸਨ ਇਹ ਕਲੇਮ ਕਰਦਾ ਆ ਵੀ ਮੇਲ ਬੈਲਟ ਦੇ ਵਿੱਚ ਫਰਾਡ ਬਹੁਤ ਜ਼ਿਆਦਾ ਆ, ਪਰ ਉਹ ਆਪਣੇ ਇਸ ਦੇ ਨਾਲ ਕੋਈ ਐਵੀਡੈਂਸ ਨਹੀਂ ਦਿੰਦੇ ਤੇ ਇਹ ਜਿਹੜੀਆਂ ਚੀਜ਼ਾਂ ਆ ਉਹ ਸਾਹਮਣੇ ਆਈਆਂ ਆ। ਬਰੁਕਿਨਸ ਦਾ ਇੱਕ ਐਨਾਲਿਸਿਸ ਕਹਿੰਦਾ ਆ ਵੀ 10 ਮਿਲੀਅਨ ਮੇਲ ਜਿਹੜੇ ਵੋਟਾਂ ਪੈਂਦੀਆਂ ਉਹਦੇ ਪਿੱਛੇ 4 ਫਰਾਡ ਦੇ ਕੇਸ ਸਾਹਮਣੇ ਜਿਹੜੇ ਉਹ ਆਏ ਹੈਗੇ ਆ। ਸੋ 30% ਜਿਹੜੇ ਬੈਲਟਸ ਆ ਉਹ 2024 ਦੇ ਵਿੱਚ ਮੇਲ ਇਨ ਬੈਲਟ ਦੇ ਨਾਲ ਜਿਹੜੇ ਹਰਜੋਤ ਸਿੰਘ ਜੀ ਵੋਟ ਹੋਏ ਸੀਗੇ ਤੇ ਇਹ ਇਲੈਕਸ਼ਨ ਡੇ ਤੋਂ ਕੁਝ 2 ਮਹੀਨੇ ਪਹਿਲਾਂ ਆਏ ਇਸ ਫੈਸਲੇ ਨੇ ਸੁਪਰੀਮ ਕੋਰਟ ਦੇ ਨਾਲ ਇੱਕ ਕਾਫੀ ਜਿਹੜੀ ਤੜਥੱਲੀ ਆ ਇਸ ਦੇ ਵਿੱਚ ਜਿਹੜੀ ਉਹ ਵਧੇਗੀ। ਕਹਿੰਦੇ ਵੀ ਕੋਰਟ ਨੇ ਰਸਤਾ ਤਾਂ ਜਿਹੜਾ ਉਹ ਖੋਲ ਦਿੱਤਾ ਆ, ਇੱਕ ਗ੍ਰੀਨ ਲਾਈਟ ਤਾਂ ਨਹੀਂ ਹੋਈ ਵੀ ਉਹਨਾਂ ਦੇ ਟਰੰਪ ਹੋਣਾ ਦੇ ਮੇਲ ਵੋਟਿੰਗ ਆਰਡਰ ਨੂੰ ਲੈ ਕੇ। ਹੋ ਸਕਦਾ ਵੀ ਜਿਹੜਾ ਅਗਲਾ ਲਾ ਸੂਟ ਦੇ ਵਿੱਚ ਇਸ ਜਿਹੜੇ ਐਗਜ਼ੈਕਟਿਵ ਆਰਡਰ ਆ ਉਸ ਦੀ ਲੀਗੈਲਿਟੀ ਦੇ ਉੱਤੇ ਜਿਹੜੀ ਅਦਾਲਤ ਦੇ ਵਿੱਚ ਸਵਾਲ ਜਵਾਬ ਆਰਗੂਮੈਂਟਸ ਆ ਜਿਹੜੇ ਉਹ ਹੋ ਸਕਦੇ ਆ। ਸੋ ਲੈਟਸ ਸੀ ਕੀ ਬਣਦਾ ਆ, ਪਰ ਸਾਰੇ ਜਾਣੇ ਜਿਹੜੇ ਖਾਸ ਕਰਕੇ ਵੋਟਰਸ ਹੈਗੇ ਆ ਉਹ ਧਿਆਨ ਦੇਣ ਵੀ ਆਉਂਦੇ ਦਿਨਾਂ ਦੇ ਵਿੱਚ ਤੁਹਾਡੇ ਬੈਲਟਸ ਦੇ ਨਾਲ ਕੀ ਹੋਵੇਗਾ। ਇਸੇ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਵੀ ਇੱਕ ਜਿਹੜਾ ਕੇਸ ਚੱਲਦਾ ਕੈਲੀਫੋਰਨੀਆ ਦੀ ਸੁਪਰੀਮ ਕੋਰਟ ਦੇ ਵਿੱਚ, ਜਿੱਥੇ 6.5 ਲੱਖ ਰਿਵਰਸਾਈਡ ਕਾਉਂਟੀ ਦੀ ਬੈਲਟਸ ਨੂੰ ਲੈ ਕੇ ਜਿਹੜੇ ਸ਼ੈਰਿਫ ਬਿਆਂਕੋ ਆ ਜੋ ਉਹ ਜੂਨ ਦੇ ਵਿੱਚ ਇਲੈਕਸ਼ਨ ਦੇ ਕੈਂਡੀਡੇਟ ਵੀ ਸੀਗੇ ਗਵਰਨਰ ਦੇ ਲਈ, ਪਰ ਉਹ ਆਊਟ ਹੋ ਗਏ ਇਸ ਰੇਸ ਦੇ ਵਿੱਚੋਂ, ਉਹਨਾਂ ਦਾ ਕੇਸ ਚੱਲਦਾ ਹੈਗਾ। ਓਰਲ ਆਰਗੂਮੈਂਟ ਜਿਹੜਾ ਆ ਉਹ ਅਗਸਤ 24 ਨੂੰ ਯਾਨੀ ਕਿ ਅੱਜ ਸੈਨ ਫਰਾਂਸਿਸਕੋ ਕੈਲੀਫੋਰਨੀਆ ਦੀ ਸੁਪਰੀਮ ਕੋਰਟ ਦੇ ਵਿੱਚ ਆਇਆ ਤੇ ਉਹਨਾਂ ਨੇ ਰਿਵਰਸਾਈਡ ਕਾਉਂਟੀ ਦੇ ਸ਼ੈਰਿਫ ਜਿਹੜੇ ਸ਼ੈਡ ਬਿਆਂਕੋ ਆ ਜਿਨ੍ਹਾਂ ਨੇ 6.5 ਲੱਖ ਬੈਲਟਸ ਦੀ ਦੱਸਿਆ ਵੀ ਉਹਨਾਂ 'ਚ ਹੇਰਾਫੇਰੀ ਹੋਈ ਹੈਗੀ ਆ। ਇਹਦੇ ਵਿੱਚ ਕਹਿੰਦੇ ਵੀ ਕ੍ਰਿਮੀਨਲ ਇਨਵੈਸਟੀਗੇਸ਼ਨ ਪਾਵਰਸ ਤੇ ਚੇਨ ਆਫ ਕਸਟਡੀ ਪ੍ਰੋਟੈਕਸ਼ਨ ਬੈਲਟਸ ਦੇ ਵਿੱਚ ਉਹਦੇ ਉੱਤੇ ਜਿਹੜੀ ਡਿਸਕਸ਼ਨ ਹੋਈ ਹੈਗੀ ਆ। ਸੋ 2 ਰਿਲੇਟਡ ਚੈਲੰਜਸ ਹੈਗੇ ਆ, ਇੱਕ ਰਿਵਰਸਾਈਡ ਕਾਉਂਟੀ ਵੋਟਰਸ ਵੱਲੋਂ ਸਰਵੈਂਟਸ ਵਰਸਸ ਬਿਆਂਕੋ ਜਿਹਦੇ ਵਿੱਚ ਕਹਿੰਦੇ ਵੀ ਵਾਇਲੇਸ਼ਨ ਹੋਈ ਆ ਇਲੈਕਸ਼ਨ ਲਾਜ਼ ਦੀ, ਚੇਨ ਆਫ ਕਸਟਡੀ ਦੀ, ਤੇ ਦੂਜਾ ਹੈਗਾ ਅਟਾਰਨੀ ਜਨਰਲ ਰੌਬ ਬੌਂਟਾ ਤੇ ਉਹ ਕਲੇਮ ਕਰਦੇ ਆ ਵੀ ਜਿਹੜੇ ਬਿਆਂਕੋ ਹੋਣੀ ਆ
ਇਹਨਾਂ ਨੇ ਜੋ ਡਾਇਰੈਕਟਰ ਸੀਗਾ ਉਸ ਨੂੰ ਇਗਨੋਰ ਕੀਤਾ ਇਸ ਨੂੰ ਪ੍ਰੋਬ ਕਰਨ ਦੇ ਲਈ, ਤੇ ਕੋਰਟ ਨੇ ਪਹਿਲਾਂ ਹੀ ਬਿਆੰਕੋ ਦੀ ਜਿਹੜੀ ਇਨਵੈਸਟੀਗੇਸ਼ਨ ਆ ਅਪ੍ਰੈਲ ਮਹੀਨੇ ਦੇ ਵਿੱਚ ਉਹਦੇ ਤੇ ਪੌਜ਼ ਕੀਤਾ ਸੀ, ਤੇ ਕਿਸੇ ਤਰ੍ਹਾਂ ਦੀ ਜਿਹੜੀ ਰੂਲਿੰਗ ਆ ਉਹ ਨਹੀਂ ਇਸ਼ੂ ਕੀਤੀ ਸੀ। ਸੋ ਹੁਣ ਅੱਜ ਉਹਨਾਂ ਨੇ ਰੂਲਿੰਗ ਇਸ਼ੂ ਕੀਤੀ ਹੈਗੀ ਆ। ਸੋ ਬਾਟਮ ਲਾਈਨ ਇਹ ਆ ਵੀ ਸ਼ਾਰਪ ਕੁਐਸਚਨਿੰਗ ਤੇ ਕੋਰਟ ਅਪੀਅਰਸ, ਜਿਹੜੀ ਕੋਰਟ ਆ ਉਹ ਇਨਕਲਾਈਨ ਲੱਗਦੀ ਆ ਵੀ ਟਾਈਟਲੀ ਡਿਫਾਈਨਡ ਜਿਹੜੀ ਸ਼ੈਰਿਫ ਦੀ ਅਬਿਲਿਟੀ ਆ ਤੇ ਉਸ ਬੈਲਟਸ ਨੂੰ ਸੀਜ਼ ਕਰਨ ਦੀ, ਤੇ ਜਿਹੜੀ ਇਨਵੈਸਟੀਗੇਸ਼ਨ ਆ ਔਨ ਹੋਲਡ ਆ, ਹਜੇ ਕੋਈ ਓਪੀਨੀਅਨ ਨਹੀਂ ਹੈਗਾ। ਲੀਗਲ ਲਾਈਨ ਜਿਹੜੀ ਆ ਉਹ ਆਉਣ ਵਾਲੀ ਰੂਲਿੰਗ ਦੇ ਵਿੱਚ ਸੈਟਅਪ ਕੀਤੀ ਜਾਊਗੀ, ਅੱਜ ਵਾਲੀ ਚ ਨਹੀਂ। ਜੀ। ਸੋ ਵੋਟਿੰਗ ਵਾਲਾ ਜਿਹੜਾ ਹਰਜੋਤ ਸਿੰਘ ਜੀ ਪੂਰਾ ਕੰਮ ਮਗਿਆ ਪਿਆ ਆ। ਸੋ ਇਲੈਕਸ਼ਨਾਂ ਨਜ਼ਦੀਕ ਆ, ਸੋ ਕਈ ਤਰੀਕੇ ਦੇ ਕੇਸ ਚੱਲ ਰਹੇ ਆ। ਸੋ ਆਉਂਦੇ ਦਿਨਾਂ 'ਚ ਇਦਾਂ ਵੀ ਹੋਰ ਫੈਸਲੇ ਜਿਹੜੇ ਆ ਉਹ ਆਉਂਦੇ ਰਹਿਣੇ ਆ। ਇੱਕ ਮੰਦਭਾਗੀ ਖਬਰ ਜੈਕਸਨ ਟੈਨੇਸੀ ਤੋਂ ਆ ਰਹੀ ਆ। ਕੁਛ ਦਿਨ ਪਹਿਲਾਂ ਸੁਰੇਸ਼ ਪਟੇਲ ਦਾ ਨਾਮ ਦਾ ਇੱਕ 56 ਸਾਲਾ ਸਟੋਰ ਦਾ ਓਨਰ, ਉਸ ਨੂੰ ਉਸਦੇ ਹੀ ਸਟੋਰ ਦੇ ਉੱਤੇ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਕਹਿੰਦੇ ਵੀ ਆਰਮਡ ਰੋਬਰੀ ਹੋਈ। ਸੁਰੇਸ਼ ਪੁਰਸ਼ੋਤਮ ਦਾਸ ਪਟੇਲ ਜੋ ਕਿ ਗੁਜਰਾਤ ਤੋਂ ਸੀਗਾ, ਪਿਛਲੇ 30 ਸਾਲਾਂ ਤੋਂ US ਦੇ ਵਿੱਚ ਰਹਿ ਰਿਹਾ ਸੀਗਾ, ਜੈਕਸਨ ਟੈਨੇਸੀ ਦੇ ਵਿੱਚ। ਕਹਿੰਦੇ ਵੀ ਇਹਨੇ ਓਨਰਸ਼ਿਪ ਅਜੇ ਥੋੜਾ ਸਮਾਂ ਹੀ ਹੋਇਆ ਸੀਗਾ ਲਈ ਸੀ, ਜਦ ਇੱਕ ਮਾਸਕਡ ਗਨਮੈਨ ਉਸ ਸਟੋਰ ਦੇ ਵਿੱਚ ਆਇਆ, ਜਿੱਦਾਂ ਰੋਬਰੀ ਕਰਦੇ ਹੀ ਆ, ਕੈਸ਼ ਮੰਗਿਆ ਤੇ ਬਾਅਦ ਦੇ ਵਿੱਚ ਗੋਲੀਆਂ ਜਿਹੜੀਆਂ ਮਾਰ ਕੇ ਇਸ ਨੂੰ ਮਾਰ ਦਿੱਤਾ ਤੇ ਆਪ ਮਨੀ ਲੈ ਕੇ, ਜਿਹੜੇ ਡਾਲਰ ਲੈ ਕੇ ਉੱਥੋਂ ਭੱਜ ਗਿਆ। ਉਤੋਂ ਵੀ ਜ਼ਿਆਦਾ ਭਿਆਨਕ ਜਿਹੜੀ ਨਾਲ ਦੇ ਨਾਲ ਇਸ ਦੀ ਮੌਤ ਤਾਂ ਹੋਈ। ਉਸ ਦੀ 19 ਸਾਲਾਂ ਦੀ ਜਿਹੜੀ ਕੁੜੀ ਆ ਉਹ ਲਾਗੇ ਹੀ ਖੜੀ ਸੀ ਜਦ ਇਹ ਸ਼ੂਟਿੰਗ ਜਿਹੜੀ ਉਹ ਹੋਈ। ਸੋ ਇਹ ਕਹਿੰਦੇ ਵੀ ਇਸ ਮਾਮਲੇ ਦੇ ਵਿੱਚ ਇੱਕ ਹੋਰ ਕੰਮ ਆ, ਜਿਹੜਾ ਉੱਥੇ ਕੰਮ ਕਰ ਰਿਹਾ ਸੀ 70 ਸਾਲਾਂ ਦਾ, ਉਹ ਉੱਥੇ ਡਿੱਗਾ ਇਸ ਪੂਰੇ ਰੌਲੇ ਰੱਪੇ ਦੇ ਵਿੱਚ ਤੇ ਉਹਦੀ ਗੁੱਟ ਵੀ ਜਿਹੜਾ ਉਹ ਟੁੱਟ ਗਿਆ। ਪੁਲਿਸ ਇਨਵੈਸਟੀਗੇਟ ਕਰ ਰਹੀ ਆ। ਉਹਨਾਂ ਨੇ ਦੱਸਿਆ ਵੀ ਇੱਕ ਕਾਲੇ ਮੂਲ ਦਾ ਬੰਦਾ ਸੀ, ਗ੍ਰੇ ਉਹਨੇ ਹੁੱਡੀ ਪਾਈ ਸੀ, ਜੀਨ ਪਾਏ ਸੀ, ਵਰਕ ਬੂਟ ਪਾਏ ਸੀ ਤੇ ਮਾਸਕ ਪਾ ਕੇ ਜਿਹੜਾ ਆਇਆ ਸੀ। ਬਾਅਦ ਚ ਚਿੱਟੀ ਗੱਡੀ ਦੇ ਵਿੱਚ ਉਹ ਉੱਥੋਂ ਫਰਾਰ ਹੋ ਗਿਆ ਹੈ। ਸੋ ਇਹ ਪਹਿਲੀ ਨਹੀਂ, ਇਹ ਅਖੀਰਲੀ ਨਹੀਂ। ਬਹੁਤ ਵਾਰੀ ਆਪਾਂ ਜਿਹੜਾ ਹਰਜੋਤ ਸਿੰਘ ਜੀ ਇਹ ਦੇਖਿਆ ਵੀ ਇਦਾਂ ਸਟੋਰਾਂ ਦੇ ਉੱਤੇ ਰੋਬਰੀ, ਆਰਮਡ ਰੋਬਰੀਜ਼ ਉੱਥੇ ਓਨਰਸ ਦੀ ਜਾਂ ਕੰਮ ਕਰਨ ਵਾਲਿਆਂ ਦੀ ਜਿਹੜੀ ਉਹ ਜਾਨ ਲੈ ਜਾਂਦੀਆਂ ਹੈਗੀਆਂ। ਸੋ ਉਹੀ ਮੰਦਭਾਗੀ ਘਟਨਾ ਸੁਰੇਸ਼ ਪਟੇਲ ਦੇ ਨਾਲ, ਉਹਦੇ ਪਰਿਵਾਰ ਦੇ ਨਾਲ ਵਾਪਰੀ ਜੈਕਸਨ ਟੈਨੇਸੀ ਦੇ ਵਿੱਚ, ਜਿੱਥੇ ਇਸ ਨੂੰ ਇੱਕ ਆਰਮਡ ਰੋਬਰੀ ਦੇ ਦੌਰਾਨ ਗੋਲੀਆਂ ਦੇ ਨਾਲ ਮਾਰ ਦਿੱਤਾ ਗਿਆ। ਇੱਕ 15 ਸਾਲਾਂ ਦਾ ਜਿਹੜਾ ਬੱਚਾ ਆ, ਉਹ ਸਕੂਲ ਦਾ ਜੋ ਸਟੂਡੈਂਟ ਆ, ਉਸ ਨੂੰ ਡੈਡਲੀ ਸ਼ੂਟਿੰਗ ਜੋ ਹੋਈ ਆ ਬੇਕਰਸਫੀਲਡ ਦੇ ਵਿੱਚ, ਉਹਦੇ ਸਬੰਧ ਦੇ ਵਿੱਚ ਅਰੈਸਟ ਕੀਤਾ ਗਿਆ ਹੈਗਾ। ਇਹ ਕੱਲ ਇੰਡੀਪੈਂਡੈਂਸ ਹਾਈ ਸਕੂਲ ਆ ਜੋ ਬੇਕਰਸਫੀਲਡ ਦੇ ਵਿੱਚ, ਡਾਊਨਟਾਊਨ ਬੇਕਰਸਫੀਲਡ 'ਚ, ਉੱਥੇ 8 ਵਜੇ ਦੇ ਕਰੀਬ ਜਿਹੜੀ ਘਟਨਾ ਆ ਵਾਪਰੀ ਹੈਗੀ ਆ, ਤੇ ਜਿਹਦੇ ਵਿੱਚ 17 ਸਾਲਾਂ ਦਾ ਇੱਕ ਜਿਹੜਾ ਬੱਚਾ ਸੀ, ਸਕੂਲ ਦਾ ਸਟੂਡੈਂਟ ਸੀ, ਉਸ ਦੀ ਜਿਹੜੀ ਮੌਤ ਹੋ ਗਈ ਹੈਗੀ ਆ। ਸੋ ਇਹਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਚੱਲ ਰਹੀ ਹੈਗੀ ਆ ਵੀ ਕੀ ਕਾਰਨ ਹੋਇਆ ਜਿਹੜੀ ਸ਼ੂਟਿੰਗ ਵਾਪਰੀ ਹੈਗੀ ਆ। ਸਕੂਲ ਦੇ ਹੀ ਦੋਨੋਂ ਜਿਹੜੇ ਬੱਚੇ ਸੀਗੇ ਜੀ। 68 ਸਾਲਾਂ ਦਾ ਫਰਾਂਸ ਤੋਂ ਆਇਆ ਇੱਕ ਟੂਰਿਸਟ, ਉਸ ਦੀ ਡੈਥ ਵੈਲੀ ਦੇ ਵਿੱਚ ਮੌਤ ਹੋ ਗਈ ਆ। ਇਸ ਦੀ ਗੱਡੀ 114 ਡਿਗਰੀ ਫਾਰਨਹਾਈਟ ਦੀ ਹੀਟ ਦੇ ਵਿੱਚ ਉੱਥੇ ਡੈਥ ਵੈਲੀ ਦੇ ਵਿੱਚ ਫਸ ਗਈ, ਜਿਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਉਸ ਦੀ ਮੌਤ ਹੋਈ ਆ। ਇਹ ਘਟਨਾ ਜਿਹੜੀ ਆ 21 ਅਗਸਤ 2026 ਨੂੰ ਵਾਪਰੀ। ਇਹ ਨੈਸ਼ਨਲ ਪਾਰਕ ਸਰਵਿਸ ਨੇ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਦੱਸਿਆ ਆ। ਪੀਅਰ ਮਾਈਕਲ ਫਰਮੋਸਾ 68 ਸਾਲਾਂ ਦਾ ਫਰਾਂਸ ਤੋਂ ਵਿਜ਼ਿਟ ਕਰ ਰਿਹਾ ਸੀਗਾ, ਜਦ ਉਹ ਤੇ ਉਸ ਦੀ ਜਿਹੜੀ ਕੰਪੈਨੀਅਨ ਨਾਲ ਜਿਹੜਾ ਸੀਗਾ, ਉਹਨਾਂ ਦੀ ਗੱਡੀ ਮੱਡ ਦੇ ਵਿੱਚ ਵੈਸਟ ਸਾਈਡ ਰੋਡ, ਜਿਹੜੀ ਕੁਈਨ ਆਫ ਸ਼ਿਬਾ ਮਾਈਨ ਰੋਡ ਆ, ਡੈਥ ਵੈਲੀ ਨੈਸ਼ਨਲ ਪਾਰਕ 'ਚ, ਉੱਥੇ ਫਸ ਗਈ। ਹੋਰ ਕੋਈ ਆਲੇ ਦੁਆਲੇ ਸੀਗਾ ਨਹੀਂ। ਇਹਨਾਂ ਨੇ ਸਾਲਟ ਫਲੈਟਸ ਦੇ ਉੱਤੇ ਤੁਰਨਾ ਸ਼ੁਰੂ ਕਰ ਦਿੱਤਾ, ਪਰ ਗਰਮੀ ਇੰਨੀ ਕੁ ਜ਼ਿਆਦਾ ਸੀ, ਤਪਸ਼ ਇੰਨੀ ਕੁ ਜਿਹੜੀ ਉਹ ਜ਼ਿਆਦਾ ਜ਼ਿਆਦੀ ਸੀਗੀ। 1.5 ਮੀਲ ਇੱਕ ਤੋਂ ਵੀ ਘੱਟ, 1.3 ਮੀਲ ਇਹ ਤੁਰੇ ਆ 116 ਡਿਗਰੀ ਫਾਰਨਹਾਈਟ ਦੀ ਗਰਮੀ ਦੇ ਵਿੱਚ। ਕੋਈ ਰੁੱਖ ਨਹੀਂ, ਕੋਈ ਛਾਂ ਨਹੀਂ, ਕੋਈ ਉਹਨਾਂ ਦੇ ਕੋਲ ਚੀਜ਼ ਨਹੀਂ ਸੀਗੀ। ਬਸ ਉੱਥੇ ਹੀ ਫਿਰ ਉਹ ਕਲੈਪਸ ਜਿਹੜੇ ਉਹ ਕਰ ਗਏ। ਉਹਦਾ ਜਿਹੜਾ ਕੰਪੈਨੀਅਨ ਆ ਉਹ ਜਿਹੜਾ ਉਹ ਰੋਡ ਦੇ ਉੱਤੇ ਪਹੁੰਚਿਆ, ਰੇਂਜਰਸ ਨੂੰ ਅਲਰਟ ਕੀਤਾ, ਪਰ ਉਨੀ ਤੱਕ ਜਿਹੜੀ ਉਹ ਦੇਰੀ ਹੋ ਚੁੱਕੀ ਸੀ ਤੇ ਬਾਅਦ ਦੇ ਵਿੱਚ ਉਸ ਨੂੰ ਹੈਲੀਕਾਪਟਰ ਦੇ ਨਾਲ ਲੋਕੇਟ ਕਰਕੇ ਲੱਭਿਆ ਗਿਆ, ਪਰ ਉਸ ਨੂੰ ਮੌਕੇ ਦੇ ਉੱਤੇ ਬਾਅਦ ਚ ਮ੍ਰਿਤ ਘੋਸ਼ਿਤ ਕੀਤਾ ਗਿਆ।
ਇਹ ਇੱਥੇ ਵੀ ਹਰਜੋਤ ਸਿੰਘ ਜੀ ਪਹਿਲਾਂ ਵੀ ਕਈ ਵਾਰ ਅੱਤ ਦੀ ਗਰਮੀ ਦੇ ਵਿੱਚ ਲੋਕਾਂ ਦੀਆਂ ਗੱਡੀਆਂ ਫਸਣ ਜਾਂ ਗੱਡੀਆਂ ਦੇ ਤੇਲ ਮੁੱਕਣ ਦੇ ਕਰਕੇ ਇੰਨੀ ਤਪਸ਼ ਦੇ ਨਾਲ ਗਰਮੀ ਦੇ ਨਾਲ ਲੋਕਾਂ ਦੀ ਪਹਿਲਾਂ ਵੀ ਮੌਤ ਜਿਹੜੀ ਉਹ ਹੋ ਚੁੱਕੀ ਆ। ਸੋ ਜਿਹੜੇ ਵੀ ਲੋਕ ਡੈਥ ਵੈਲੀ ਦੇ ਵਿੱਚ ਇਸ ਤਰੀਕੇ ਦੇ ਨਾਲ ਜਾਂਦੇ ਆ, ਉਹਨਾਂ ਨੂੰ ਆਪਣੀਆਂ ਪੂਰੀਆਂ ਕਹਿ ਲਓ ਤਿਆਰੀਆਂ ਦੇ ਨਾਲ ਜਿਹੜਾ ਉਹ ਜਾਣਾ ਚਾਹੀਦਾ ਆ। ਖਾਸ ਕਰਕੇ ਪਾਣੀ ਵਹੀਕਲ ਨੂੰ ਜਿਹੜਾ ਉਸ ਹਿਸਾਬ ਦੇ ਨਾਲ ਪੂਰਾ ਰੈਡੀ ਹੋਵੇ, ਸੈਟੇਲਾਈਟ ਕਮਿਊਨੀਕੇਸ਼ਨ ਹੋਵੇ, ਤਾਂ ਜੋ ਜੇ ਗੱਡੀ ਤੁਹਾਡੀ ਕਿਤੇ ਖਰਾਬ ਵੀ ਹੋ ਜਾਂਦੀ ਆ, ਵੀ ਕਿਸੇ ਨਾ ਕਿਸੇ ਤਰੀਕੇ ਤੁਸੀਂ ਉੱਥੇ ਬਚ ਜਿਹੜਾ ਉਹ ਸਕੋ। ਸੋ ਪਰ ਇਹ ਜਿਹੜੀ ਇੱਕ ਮੰਦਭਾਗੀ ਘਟਨਾ ਵਾਪਰੀ ਆ ਡੈਥ ਵੈਲੀ ਅਰਥ ਦੇ ਉੱਤੇ 1913 ਦੇ ਵਿੱਚ ਹਰਜੋਤ ਸਿੰਘ ਜੀ ਸਭ ਤੋਂ ਵੱਧ ਤਾਪਮਾਨ ਇੱਥੇ 134 ਡਿਗਰੀ ਫਾਰਨਹਾਈਟ ਰਿਕਾਰਡ ਕੀਤਾ ਜਿਹੜਾ ਹੋ ਗਿਆ ਸੀ, ਜਿਸ ਕਰਕੇ ਲੋਕ ਇਹੀ ਚੀਜ਼ ਦੇਖਣ ਦੇ ਲਈ ਜਿਹੜਾ ਉਹ ਆਉਂਦੇ ਆ, ਵਿਜ਼ਿਟ ਵੀ ਜਿਹੜਾ ਉਹ ਕਰਦੇ ਆ। ਤੇ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਟ੍ਰਿਪਲ ਡਿਜਿਟ ਟੈਂਪਰੇਚਰ ਹੌਟੈਸਟ ਵੀਕ ਆਫ ਦਾ ਈਅਰ ਇਸ ਮੌਕੇ ਜਿਹੜਾ ਉਹ ਚੱਲ ਰਿਹਾ ਆ, ਤੇ 64 ਫੇਰੇ ਸਾਰੀਆਂ ਕਾਉਂਟੀਆਂ 'ਚ ਤਕਰੀਬਨ ਉਸ ਸਦਰਨ ਕੈਲੀਫੋਰਨੀਆ 'ਚ ਹੀਟ ਐਡਵਾਈਜ਼ਰੀਜ਼ ਜਾਰੀ ਕੀਤੀਆਂ ਹੋਈਆਂ ਨੇ। ਜੀ, ਅਗਲੀ ਖਬਰ ਫਰੀਮੌਂਟ ਤੋਂ ਆ ਰਹੀ ਆ। ਫਰੀਮੌਂਟ ਦੇ ਵਿੱਚ 2 ਟੀਨੇਜਰਸ ਨੇ ਇੱਕ ਘਰ ਦੇ ਵਿੱਚ ਜਿਹੜੀ ਆ ਇਨਵੇਜਨ ਕੀਤੀ ਤੇ ਉਹਨਾਂ ਦੇ ਕੋਲ ਗਨ ਵੀ ਸੀਗੀ, ਤੇ ਜਿਹੜੇ 2 ਅਪਾਰਟਮੈਂਟ ਸੀ, ਉਸ ਅਪਾਰਟਮੈਂਟ ਦੇ ਵਿੱਚ 2 ਜਣੇ ਸੀਗੇ, ਤੇ ਜਦੋਂ ਉਹ ਹੱਥਾਪਾਈ ਹੋਏ ਤੇ ਉਹਨਾਂ ਨੇ ਜੋ ਲੋਕ ਲੁੱਟਣ ਗਏ ਸੀ, ਜਿਨ੍ਹਾਂ ਨੇ ਇਨਵੇਡ ਕੀਤਾ ਸੀ ਘਰ ਦੇ ਵਿੱਚ, ਉਹਨਾਂ ਚੋਂ ਇੱਕ ਜਾਣੇ ਦੇ ਗੋਲੀ ਵੱਜੀ ਤੇ ਉਹਦੀ ਬਾਅਦ 'ਚ ਜਾ ਕੇ ਹਸਪਤਾਲ 'ਚ ਮੌਤ ਹੋ ਗਈ। ਜਿਹੜਾ ਦੂਜਾ ਆ ਉਸ ਨੂੰ ਵੀ ਅਰੈਸਟ ਕਰ ਲਿਆ ਗਿਆ। ਇਹ ਫਰਾਈਡੇ ਦੀ ਗੱਲ ਆ, 21 ਅਗਸਤ ਦੀ। ਦਿਨ ਦਿਹਾੜੇ ਜੋ ਆ ਇਹ ਰੋਬਰੀ ਵਾਪਰੀ ਫਰੀਮੌਂਟ ਦੇ ਜੋ ਕੈਬਰੀਲੋ ਨੇਬਰਹੁੱਡ ਆ। ਸੋ 2 ਟੀਨ ਸਸਪੈਕਟਸ ਜੋ ਫੋਰਸਫੁਲੀ ਉਹਨਾਂ ਨੇ ਐਂਟਰੀ ਕੀਤੀ ਸੀ ਅਪਾਰਟਮੈਂਟ ਦੇ ਵਿੱਚ। ਸੋ ਇਹ ਡੇ ਟਾਈਮ ਹੋਮ ਇਨਵੇਜ਼ਨ ਆ, ਜਿਹਦੇ ਵਿੱਚ ਫਾਇਰ ਆਰਮ ਉਹਨਾਂ ਦੇ ਕੋਲ ਸੀਗਾ, ਯੂਜ਼ ਕੀਤਾ। ਫਰੀਮੌਂਟ ਦਾ ਤੀਜਾ ਹੋਮੋਸਾਈਡ ਆ 2026 ਦਾ। ਸੋ ਇਹ ਸੇਫਟੀ ਦਾ ਕੰਸਰਨ ਹੈਗਾ, ਖਾਸ ਕਰਕੇ ਫਰੀਮੌਂਟ ਏਰੀਏ ਦੇ ਵਿੱਚ, ਵੀ ਦਿਨ ਦਿਹਾੜੇ ਇਹ ਸਾਰਾ ਕੁਝ ਕਿੱਦਾਂ ਵਾਪਰ ਗਿਆ। ਬਹੁਤ ਸਾਰੇ ਜਿਹੜੇ ਬੇ ਏਰੀਏ ਦੇ ਨਿਊਜ਼ ਆਊਟਲੈਟਸ ਆ, ਉਹਨਾਂ ਨੇ ਇੰਡੀਪੈਂਡੈਂਟਲੀ ਇਹ ਜਿਹੜਾ ਕਨਫਰਮ ਕੀਤਾ ਵੀ ਜਿਹੜੀ ਆਰਮਡ ਹੋਮ ਇਨਵੇਜਨ ਸੀਗੀ, ਇਹ ਸਟਰਗਲ ਦੇ ਵਿੱਚ ਇੱਕ ਤਰ੍ਹਾਂ ਨਾਲ ਟਰਨ ਔਨ ਹੋ ਗਈ, ਕਿਉਂਕਿ ਜਿਹੜੇ ਅੰਦਰ ਸੀ ਉਹ ਵੀ ਹੱਥੋਂ ਪਾਈ ਹੋ ਗਏ, ਜਿਹਦੇ ਨਾਲ ਫਿਰ ਇੱਕ ਜਣੇ ਦੇ ਹੱਥ ਗਨ ਆ ਗਈ ਤੇ ਉਹਨੇ ਜਿਹੜਾ ਲੁੱਟਣ ਗਏ ਸੀ ਉਹਨੂੰ ਹੀ ਉਸ ਗਨ ਦੇ ਨਾਲ ਮਾਰ ਦਿੱਤਾ, ਤੇ ਇੱਕ ਜਣਾ ਜਿਹੜਾ ਭੱਜ ਗਿਆ ਉਸ ਨੂੰ ਬਾਅਦ ਦੇ ਵਿੱਚ ਪੁਲਿਸ ਨੇ ਅਰੈਸਟ ਕਰ ਲਿਆ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰੀਏ ਹਰਜੋਤ ਸਿੰਘ ਜੀ, ਕੁਝ ਦਿਨ ਪਹਿਲਾਂ ਤੁਸੀਂ ਵੀ ਇਹ ਖਬਰ ਕੀਤੀ ਸੀ, ਕੋਲੋਰਾਡੋ ਦਰਿਆ ਦਾ ਜਿਹੜਾ ਪਾਣੀ ਆ ਉਸ ਨੂੰ ਲੈ ਕੇ ਟਰੰਪ ਐਡਮਿਨਿਸਟ੍ਰੇਸ਼ਨ ਦਾ ਪਲਾਨ ਸੀਗਾ ਵੀ ਆਉਂਦੇ ਜਿਹੜੇ ਉਹ 2 ਸਾਲਾਂ ਦੇ ਵਿੱਚ ਕੈਲੀਫੋਰਨੀਆ, ਐਰੀਜ਼ੋਨਾ ਤੇ ਨਵਾਡਾ ਨੂੰ 20% ਪਾਣੀ ਦਾ ਕੱਟ ਝੱਲਣਾ ਪਊਗਾ ਕੋਲੋਰਾਡੋ ਰਿਵਰ ਦੇ ਵਿੱਚੋਂ। ਹੁਣ ਨਵਾਡਾ ਵਾਲੇ ਕਹਿੰਦੇ ਵੀ ਲਾਸੂਟ ਫਾਈਲ ਕਰਨ ਜਾ ਰਹੇ ਆ ਇਸ ਫੈਡਰਲ ਪਲਾਨ ਦੇ ਉਲਟ। ਕੋਲੋਰਾਡੋ ਰਿਵਰ ਦਾ ਪਾਣੀ ਕਈ ਸੂਬਿਆਂ ਨੂੰ ਜਾਂ ਕਹਿ ਲਓ ਵੀ ਜੀਵਨ ਜਿਹੜਾ ਉਹ ਦਿੰਦਾ ਆ ਪਾਣੀ ਦੇ ਇਸ ਦੇ ਜ਼ਰੀਏ, ਤੇ ਹੁਣ ਪਾਣੀ ਪਿੱਛੋਂ ਆ ਰਿਹਾ ਆ ਬਹੁਤ ਜ਼ਿਆਦਾ ਘੱਟ ਇਸ ਦਰਿਆ 'ਚ, ਜਿਸ ਕਰਕੇ ਹੁਣ ਪਾਣੀ ਨੂੰ ਲੈ ਕੇ ਲੜਾਈ ਜਿਹੜੀ ਇਹ ਚੱਲ ਰਹੀ ਆ। ਸੋ ਪਿਛਲੇ ਹਫ਼ਤੇ ਹੀ ਇਹ ਪਲਾਨ ਰਿਲੀਜ਼ ਕੀਤਾ ਗਿਆ ਸੀ, ਜਿਸ ਵਿੱਚ 20% ਪਾਣੀ ਵਰਤਣ ਦੀ ਜਿਹੜੀ ਕਟੌਤੀ ਆ ਉਹ ਰੱਖੀ ਗਈ ਸੀ ਲੋਅਰ ਬੇਸਿਨ ਜਿਹੜੀਆਂ ਸਟੇਟਸ ਆ ਉਹਨਾਂ ਦੇ ਉੱਤੇ ਅਗਲੇ 2 ਸਾਲਾਂ ਦੇ ਲਈ। ਨਵਾਡਾ ਵਾਲੇ ਕਹਿੰਦੇ ਆ ਵੀ ਇਸ ਦਾ ਇੰਪੈਕਟ ਸਾਡੇ ਉੱਤੇ ਸਭ ਤੋਂ ਜ਼ਿਆਦਾ ਜਿਹੜਾ ਹੋਣਾ ਆ। ਕਹਿੰਦੇ ਵੀ ਜੇ ਤੁਸੀਂ 20% ਪਾਣੀ ਕੱਟ ਕਰਦੇ ਆ ਤਾਂ ਸਾਡਾ ਓਵਰਆਲ 70% ਐਲੋਕੇਸ਼ਨ ਜਿਹੜੀ ਉਹ ਘਟ ਜਾਣੀ ਹੈਗੀ ਆ। ਨਵਾਡਾ ਦੇ ਜਿਹੜੇ ਗਵਰਨਰ ਜੋ ਲੰਬਾਰਡੋ ਤੇ ਹੋਰ ਜਿਹੜੇ ਲੋਅਰ ਬੇਸਿਨ ਦੇ ਜਿਹੜੇ ਅਫੀਸ਼ੀਅਲਸ ਆ ਉਹ ਆਰਗਿਊ ਕਰ ਰਹੇ ਆ ਵੀ ਸਾਨੂੰ ਜਿਹੜਾ ਉਹ ਗਲਤ ਟਾਰਗੇਟ ਅਨਫੇਅਰਲੀ ਕੀਤਾ ਜਿਹੜਾ ਉਹ ਜਾ ਰਿਹਾ ਆ। ਕਹਿੰਦੇ ਵੀ ਜਦ ਕਿ ਅਸੀਂ ਇਸ ਦੇ ਵਿੱਚ ਕੋਈ ਬਾਹੜੇ ਕੰਟਰੀਬਿਊਟ ਨਹੀਂ ਕਰਦੇ ਪਾਣੀ ਘਟਣ ਕਰਕੇ। ਅਪਰ ਬੇਸਿਨ ਸਟੇਟਸ ਕੋਲੋਰਾਡੋ, ਯੂਟਾ, ਨਿਊ ਮੈਕਸੀਕੋ ਤੇ ਵਾਇਓਮਿੰਗ, ਉਹਨਾਂ ਨੂੰ ਕਹਿੰਦੇ ਵੀ ਅਸਲ ਦੇ ਵਿੱਚ ਉਹ ਰਿਸਪੌਂਸਿਬਲ ਆ ਪਾਣੀ ਦਾ ਲੈਵਲ ਜਿਹੜਾ ਉਹ ਘਟਣ ਦੇ ਲਈ, ਤੇ ਸਜ਼ਾ ਜਿਹੜੀ ਕਹਿੰਦੇ ਵੀ ਸਾਨੂੰ ਜਿਹੜੀ ਆ ਉਹ ਝੱਲਣੀ ਪੈ ਰਹੀ ਆ। ਸੋ ਇਸ ਆਰਗੂਮੈਂਟ ਦੇ ਨਾਲ ਇਹ ਨਵੇਂ ਪਲਾਨ ਦੇ ਉੱਤੇ ਟਰੰਪ ਪ੍ਰਸ਼ਾਸਨ ਦੇ ਇਸ ਨੂੰ ਹੁਣ ਅਦਾਲਤ ਦੇ ਵਿੱਚ ਉਹ ਲੈ ਕੇ ਜਾ ਰਹੇ ਨੇ। ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤ ਹੀ ਆ, ਤੇ ਜਾਂਦੇ ਜਾਂਦੇ ਆਪਾਂ ਕਰੰਸੀ ਦੀ ਤੇ ਸਟਾਕ ਦੀ ਗੱਲ ਕਰਨੀ ਹੈ। US ਦਾ ਡਾਲਰ ਅੱਜ ਐਡਵਾਂਸ ਹੋਇਆ, ਉੱਪਰ ਨੂੰ ਗਿਆ ਹੈ।
ਜਿਹਦੇ ਵਿੱਚ ਈਰਾਨ ਦੇ ਵਿੱਚ ਬਹੁਤ ਜ਼ਿਆਦਾ ਸੈਂਕਸ਼ਨਸ ਲਾਈਆਂ ਗਈਆਂ ਹੈਗੀਆਂ, ਜਾਂ ਈਰਾਨ ਦੇ ਨਾਲ ਜੋ ਵੀ ਮੁਲਕ ਸਮਝੌਤਾ ਕਰੂਗਾ ਉਹਨਾਂ ਦੇ ਉੱਤੇ ਵੀ ਸੈਂਕਸ਼ਨਸ ਲੱਗੂਗੀਆਂ। ਇਹਦੇ ਨਾਲ ਜਿਹੜਾ ਡਾਲਰ ਆ ਉਹ ਕਹਿੰਦੇ ਵੀ ਥੋੜਾ ਉੱਪਰ ਗਿਆ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ ਰਹੇ ਆ, ਇੰਡੀਆ ਦੇ 95 ਰੁਪਏ 79 ਪੈਸੇ, ਪਾਕਿਸਤਾਨ ਦੇ 277 ਰੁਪਏ। ਜੀ। ਤੇ ਹਰਜੋਤ ਸਿੰਘ ਜੀ, ਕਈ ਜਿਹੜੇ ਸਰੋਤੇ ਦਰਸ਼ਕ ਆ ਉਹ ਗੁਰਦੁਆਰਾ ਸਾਹਿਬ ਰੀਨੋ ਨਵਾਡਾ ਉਹਨਾਂ ਦਾ ਫੋਨ ਨੰਬਰ ਪੁੱਛ ਰਹੇ ਆ, ਜੇ ਉਹ ਉੱਥੇ ਕੁਛ ਮਦਦ ਰੀਨੋ ਦੇ ਵਿੱਚ ਲੱਗੀ ਜਿਹੜੀ ਹੌਕ ਫਾਇਰ ਆ ਉਸ ਨੂੰ ਦੇ ਲਈ ਕਰਨਾ ਚਾਹੁੰਦੇ ਆ। ਅਫਸੋਸ ਦੇ ਨਾਲ ਇਹ ਵੀ ਇੱਕ ਚੀਜ਼ ਜਿਹੜੀ ਦੇਖੀ ਹਰਜੋਤ ਸਿੰਘ ਜੀ, ਆਪਣੇ ਹੀ ਲੋਕ ਆਪਣੇ ਹੀ ਗੁਰੂ ਦੇ ਸਿਧਾਂਤ ਨੂੰ ਟਿੱਚਰਾਂ ਜਿਹੜੀਆਂ ਉਹ ਕਰਦੇ ਆ ਵੀ ਲੰਗਰ ਲਾਓ ਤੇ ਛਿੱਤਰ ਖਾਓ। ਇਦਾਂ ਦੀਆਂ ਗੱਲਾਂ ਕਈ ਬੇਵਕੂਫ ਲੋਕ ਕਰਨ ਲੱਗੇ ਹੁੰਦੇ ਆ। ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਵੀ ਇਹ ਜਿਹੜੇ ਗੁਰੂ ਦੇ ਸਿਧਾਂਤ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਉਹ ਟੀਚਰ ਕਰਨੀ ਇਹ ਕੋਈ ਅਕਲਮੰਦੀ ਵਾਲੀ ਜਿਹੜੀ ਉਹ ਗੱਲ ਨਹੀਂ ਹੁੰਦੀ। ਸੋ ਜਿਹੜਾ ਜਿੰਨੀ ਕਿਸੇ ਦੀ ਮਦਦ ਕਰ ਸਕਦਾ ਹੈ ਉਸ ਨੂੰ ਬੇਝਿਜਕ ਸਿੱਖੀ ਸਿਧਾਂਤ ਦੇ ਨਾਲ ਇਸ ਦੀ ਮਦਦ ਕਰਦੇ ਰਹਿਣਾ ਚਾਹੀਦਾ ਆ। ਤੇ ਜਿਹੜੇ ਲੋਕ ਨੰਬਰ ਪੁੱਛ ਰਹੇ ਆ, ਹਰਜੋਤ ਸਿੰਘ ਜੀ, ਆਪਾਂ ਬੇਨਤੀ ਕਰਦੇ ਹਾਂ ਜੇ ਤੁਹਾਡੇ ਕੋਲ ਨੰਬਰ ਹੈਗਾ ਤਾਂ ਉਹ ਸ਼ੇਅਰ ਕਰ ਦਿਓ। ਮੈਂ ਜਿਹੜਾ ਆਨਲਾਈਨ ਦੇਖ ਰਿਹਾ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰ ਉਹ ਦਿੰਦਾ। ਕਰ ਦੋ, ਮੇਰੇ ਕੋਲ ਰਾਈਟ ਨਾਓ ਹੈ ਨਹੀਂ ਇਸ ਟਾਈਮ, ਜੀ ਪਰ ਉਹਨਾਂ ਆਪਾਂ ਦਾ ਉੱਤੇ ਸ਼ੇਅਰ ਕਰ ਦਾਂਗੇ, ਨਾਲੇ ਉਹਨਾਂ ਦੀਆਂ ਪਿਕਚਰਸ ਵੀ। ਗੱਲ ਇਹ ਆ ਵੀ ਰਾਜਗਨਵੀਰ ਸਿੰਘ ਜੀ, ਤੁਸੀਂ ਦੇਖੋ 42,000 ਬੰਦੇ ਨੂੰ ਇਵੈਕੂਏਟ ਕੀਤਾ ਗਿਆ। ਬਿਲਕੁਲ 42,000 ਕਿੱਡਾ ਵੱਡਾ ਨੰਬਰ ਹੁੰਦਾ। ਕਈ ਘਰ ਸੜ ਕੇ ਸੁਆਹ ਹੋ ਗਏ। ਰੱਬ ਨਾ ਕਰੋ ਨਾ ਕਰੇ, ਸੋਚੋ ਕਿ ਇਹ ਕਿਤੇ ਤੁਹਾਡੇ ਨਾਲ ਵਾਪਰ ਗਿਆ ਹੁੰਦਾ, ਸਾਡੇ ਨਾਲ ਵਾਪਰ ਗਿਆ ਹੁੰਦਾ ਮੰਨ ਲਓ, ਤੇ ਅਸੀਂ ਕੀ ਕਰਦੇ ਹਨਾ। ਜੇ ਕੋਈ ਮਦਦ ਲੈ ਕੇ ਆਇਆ ਤਾਂ ਉਹਨੂੰ ਟੀਚਰਾਂ ਕਰਦੇ ਤੁਸੀਂ। ਸੋ ਬਿਲਕੁਲ, ਉਹ ਜਦੋਂ ਕਹਿੰਦੇ ਬਈ ਰੀਨੋ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਉੱਥੇ ਲੈ ਕੇ ਗਏ ਲੰਗਰ, ਉਹਦੇ ਵਿੱਚ ਜਿੱਦਾਂ ਆਪਣਾ ਜਿਹੜਾ ਲੰਗਰ ਗੁਰੂ ਘਰ ਆ ਉਹ ਤਾਂ ਨਹੀਂ ਆਪਾਂ ਕਹਿ ਸਕਦੇ, ਪੈਕੇਜ ਲੈ ਕੇ ਗਏ, ਫੋਨ ਉਹਦੇ ਵਿੱਚ ਮਦਦ ਲੈ ਕੇ ਗਏ, ਪਾਣੀ ਜਾਂ ਹੋਰ ਜਿੱਦਾਂ ਦਾ ਵੀ ਰਾਸ਼ਨ ਸੀਗਾ। ਤੇ ਉਹ ਕਹਿੰਦੇ ਵੀ ਅਸੀਂ ਉਡੀਕਦੇ ਸੀ ਵੀ ਪੱਗਾਂ ਵਾਲੇ ਆਏ ਨਹੀਂ ਹੈਗੇ, ਟਰਬਨ ਵਾਲੇ ਜਿਹੜੇ ਲੋਕ ਆ ਉਹ ਹਜੇ ਤੱਕ ਆਏ ਕਿਉਂ ਨਹੀਂ। ਹੁਣ ਉਹ ਦੇਖੋ ਵੀ ਜਿਹੜੇ ਉੱਥੇ ਵਿਚਾਰੇ ਫਾਇਰ ਫਾਈਟਰਸ ਆ, ਉਹਨਾਂ ਦੀ ਸਿਚੁਏਸ਼ਨ ਕੀ ਆ, ਜਿਹੜੇ ਲਗਾਤਾਰ ਜਿਹੜੇ ਲੜ ਰਹੇ ਹੈਗੇ ਆ। ਇੰਨੀ ਗਰਮੀ ਆ, ਗਰਮੀ ਵੈਸੇ ਹੀ ਤੁਹਾਨੂੰ ਪਤਾ ਕਿੰਨੀ ਹੁੰਦੀ ਆ ਅੱਜ ਕੱਲ, ਉਧਰ ਹਵਾ ਬਹੁਤ ਤੇਜ਼ ਚੱਲਦੀ ਹੈਗੀ ਆ। ਸੋ ਉਹਨਾਂ ਨੂੰ ਥੋੜਾ ਸਹਾਰਾ ਮਿਲਦਾ ਆ। ਤੇ ਨਾਲੇ ਇਹ ਤਾਂ ਜਿਹੜਾ ਸਾਡਾ ਸਿੱਖੀ ਦਾ ਕਨਸੈਪਟ ਆ, ਵੱਧ ਚੜ ਕੇ ਜਿਹੜਾ ਹਿੱਸਾ ਪਾਉਣਾ ਚਾਹੀਦਾ ਹੈਗਾ। ਸੋ ਉਹਨਾਂ ਦਾ ਵੀ ਧੰਨਵਾਦ ਰੀਨੋ ਵਾਲਿਆਂ ਦਾ, ਕਿਉਂਕਿ ਮੈਂ ਕਾਲ ਕੀਤੀ ਸੀ ਭਰਾਵੋ, ਮੈਂ ਕਿਹਾ ਲੇਟ ਨਾ ਹੋ, ਜਲਦੀ ਤੋਂ ਜਲਦੀ ਜਿਹੜਾ ਆ ਤੁਸੀਂ ਜੋ ਇਹ ਸੇਵਾ ਕਰੋ, ਕਿਉਂਕਿ ਤੁਹਾਡੇ ਹੀ ਸ਼ਹਿਰ 'ਚ ਇਹ ਸਾਰਾ ਕੁਝ ਵਾਪਰਿਆ। ਸੋ ਉਹਨਾਂ ਨੇ ਦੁਪਹਿਰੇ ਵੀ ਗਏ ਸੀ, ਹੁਣ ਵੀ ਜਾ ਰਹੇ ਆ ਉਹ, ਤੇ ਕੱਲ ਨੂੰ ਵੀ ਕਹਿੰਦੇ ਵੀ ਰੋਜ਼ ਅਸੀਂ ਤਿਆਰ ਕਰਕੇ ਜਿਹੜਾ ਆ ਲੰਗਰ ਲੈ ਕੇ ਜਾ ਰਹੇ ਹੈਗੇ ਜੀ। ਸੋ ਇਹ ਨੰਬਰ ਹੈਗਾ ਜੀ, ਜੇ ਕਿਸੇ ਨੇ ਗੁਰਦੁਆਰਾ ਸਾਹਿਬ ਰੀਨੋ ਦੇ ਨਾਲ ਸੰਪਰਕ ਕਰਨਾ 7753221234 7753221234 1234। ਸੋ ਇੱਥੇ ਵੀ ਸੰਪਰਕ ਕਰ ਸਕਦੇ ਹੋ। ਤੇ ਇੱਕ ਸਿੰਪਲ ਸਰਚ ਵੀ ਜੇ ਤੁਸੀਂ ਗੁਰਦੁਆਰਾ ਸਾਹਿਬ ਰੀਨੋ ਨਦਰਨ ਨਵਾਡਾ ਵਾਲਾ ਜੇ ਤੁਸੀਂ ਸਰਚ ਕਰਦੇ ਆ ਤਾਂ ਤੁਹਾਨੂੰ ਇਹ ਜਿਹੜੀ ਜਾਣਕਾਰੀ ਆ ਉਹਦੇ ਉੱਤੇ ਵੀ ਜਿਹੜੀ ਉਹ ਲੱਭ ਜਿਹੜੀ ਉਹ ਜਾਵੇਗੀ। ਸੋ ਜ਼ਰੂਰ ਸਭ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਇੱਕ ਦੂਜੇ ਦੀ ਜਿਹੜੀ ਉਹ ਤੁਸੀਂ ਹੈਲਪ ਕਰੋ। ਰੀਨੋ ਵਾਲੇ ਕਹਿ ਰਹੇ ਸੀਗੇ ਵੀ ਅਸੀਂ ਸ਼ਹਿਰ ਦੇ ਇਰਦ ਗਿਰਦ ਜਿਹੜੀ ਅੱਗ ਆ ਉਸ ਨੂੰ 27% ਕਾਬੂ ਕਰ ਲਿਆ ਹੈਗਾ ਆ, ਜੋ ਕਿ ਇੱਕ ਚੰਗੀ ਗੱਲ ਆ। ਹੋਪਫੁਲੀ ਇਹ ਆંકੜਾ ਜਲਦੀ ਵਧੇ ਤੇ ਸਾਰੀ ਅੱਗ ਚਾਹੇ ਬਿਲਕੁਲ ਜਲਦੀ ਰਾਜਗਨਵੀਰ ਸਿੰਘ ਜੀ ਚਾਹੇ ਉਹ ਕਰ ਲਿਆ। ਲੇਟੈਸਟ BBC ਇਹ ਰਿਪੋਰਟ ਕਰ ਰਿਹਾ ਹੁਣ 90,000 ਲੋਕਾਂ ਨੂੰ ਇਵੈਕੂਏਸ਼ਨ ਆਰਡਰ ਜਾਰੀ ਕਰ ਦਿੱਤੇ ਗਏ। 45,000 ਦੀ ਪਹਿਲਾਂ ਮੈਂਡੇਟਰੀ ਸੀਗੇ, ਫਿਰ 42,000 ਵਾਰਨਿੰਗ 'ਚ ਸੀਗੇ। ਹੋ ਸਕਦਾ ਉਹਨਾਂ ਨੂੰ ਵੀ ਹੁਣ ਕਿਹਾ ਆ ਵੀ ਤੁਸੀਂ ਆਓ। ਮੈਂ ਅੱਜ ਉਹਨਾਂ ਦੀ ਵੀਡੀਓ ਇੱਕ ਰੀਨੋ ਪੁਲਿਸ ਵਾਲਿਆਂ ਦੀ ਦੇਖ ਰਹੇ ਸੀ, ਉਹ ਘਰ ਘਰ ਜਾ ਕੇ ਲੋਕਾਂ ਨੂੰ ਕਹਿ ਰਹੇ ਆ ਵੀ ਅਸੀਂ ਤੁਹਾਡੀ ਮਦਦ ਦੇ ਲਈ ਇੱਥੇ ਆਏ ਆ। ਜਿੰਨੇ ਸੁਰੱਖਿਅਤ ਥਾਵਾਂ ਦੇ ਉੱਤੇ ਲੈ ਕੇ ਜਾਣ ਦੇ ਲਈ ਉਹ ਜਿਹੜੇ ਉੱਥੇ ਪਹੁੰਚੇ ਹੋਏ ਹੈਗੇ। 32 ਘਰ ਜਿਹੜੇ ਆ ਉਹ ਸੜ ਕੇ ਹੋ ਚੁੱਕੇ ਆ ਆਲਰੇਡੀ। ਸੋ ਵਾਈਟ ਲੇਕ, ਗ੍ਰੇਨਾਈਟ ਹਿੱਲ, ਗ੍ਰੇਨਾਈਟ ਪੀਕ, ਮੋਸਟਲੀ ਜਦੋਂ ਤੁਸੀਂ ਇਧਰੋਂ ਰੀਨੋ ਨੂੰ ਜਾਂਦੇ ਆ, ਰੀਨੋ ਜਿੱਥੇ ਸ਼ੁਰੂ ਹੁੰਦਾ ਉਹ ਤੋਂ ਪਹਿਲਾਂ ਜਿਹੜੀ ਆ ਉਸ ਏਰੀਏ ਦੇ ਵਿੱਚ ਜਿਹੜੀ ਅੱਗ ਆ ਇਹ ਜ਼ਿਆਦੇ ਲੱਗੀ ਹੋਈ ਹੈਗੀ ਆ ਜੀ। ਤੇ ਅਫਸੋਸ ਦੀ ਗੱਲ ਆ ਕਿਸੇ ਬੰਦੇ ਨੇ, ਕਿਸੇ ਇਨਸਾਨ ਨੇ ਜਾਣਬੁੱਝ ਕੇ ਅੱਗ ਲਾਈ ਸੀ। ਤੇ ਜਾਂਦੇ ਹਰਜੋਤ ਸਿੰਘ ਜੀ ਜੇ ਮਾਰਕੀਟਸ ਦੇ ਉੱਤੇ ਵੀ ਨਜ਼ਰ ਮਾਰਦੇ ਜਾਈਏ ਤਾਂ ਡਾਊ ਜੋਨ ਅੱਜ 140 ਪੁਆਇੰਟ ਵੱਧ ਕੇ 53,417 ਤੇ ਬੰਦ ਹੋਇਆ। S&P 21 ਪੁਆਇੰਟ ਘਟ ਕੇ 7653, ਨੈਸਡੈਕ 200 ਪੁਆਇੰਟ ਘਟ ਕੇ 25,980 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ 4700 ਤੇ $46 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $85 ਪ੍ਰਤੀ ਬੈਰਲ। 10 ਈਅਰ ਯੀਲਡ 4.7%।
ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ ਜੇ ਦੱਸਦੇ ਜਾਈਏ ਤਾਂ ਉਹ 79,927 ਤੇ ਅਥੀਰੀਅਮ 2400 ਤੇ $95 ਦੇ ਬਰਾਬਰ ਚੱਲ ਰਿਹਾ ਹੈਗਾ। ਇੱਕ ਜ਼ਰੂਰ ਰਾਜਕਨਵੀਰ ਸਿੰਘ ਜੀ, ਆਪਾਂ ਪੋਸਟਰ ਵੀ ਪਾਇਆ ਹੈ। ਇੱਕ ਆਪਣੀ ਬੀਬੀ ਜਿਹੜੀ ਆ ਪੰਜਾਬੀ, ਜਿਨ੍ਹਾਂ ਦਾ ਨਾਮ ਅਜੀਤ ਕੌਰ ਆ, ਉਹ ਪਰਸੋਂ ਤੋਂ ਮਿਸਿੰਗ ਆ ਮੋਡੈਸਟੋ ਸੀਰੀਜ਼ ਦੇ ਵਿੱਚ। ਮੋਡੈਸਟੋ ਸੀਰੀਜ਼ ਵਾਲਾ ਜਿਹੜਾ ਏਰੀਆ ਹੈਗਾ, ਉਹਨਾਂ ਦੀਆਂ ਪਿਕਚਰਸ ਵੀ ਪਾਈਆਂ। 72 ਸਾਲਾਂ ਦੇ ਆ, 5 ਫੁੱਟ 4 ਇੰਚ ਜਿਹੜੀ ਉਹਨਾਂ ਦੀ ਹਾਈਟ ਹੈਗੀ ਆ। ਤੇ ਜੇ ਕਿਸੇ ਨੂੰ ਕੋਈ ਜਾਣਕਾਰੀ ਹੋਵੇ, ਪਰਿਵਾਰ ਬੜਾ ਫਿਕਰਮੰਦ ਆ। ਉਹਨਾਂ ਦੀ ਜਿਹੜੀ ਪਿਕਚਰ ਆ ਉਹ ਆਪਾਂ ਤਾਂ ਪਰਸੋਂ ਹੀ ਸ਼ੇਅਰ ਕਰ ਦਿੱਤੀ ਸੀ। ਸੋ ਉਹ ਇਮੀਡੀਏਟਲੀ, ਚਾਹੇ ਉਹ ਸੀਰੀਜ਼ ਜਿਹੜਾ ਪੁਲਿਸ ਡਿਪਾਰਟਮੈਂਟ ਆ, ਉਹਨਾਂ ਨੂੰ ਜਿਹੜਾ ਕੰਟੈਕਟ ਕਰੇ ਤਾਂ ਕਿ ਪਤਾ ਲੱਗ ਸਕੇ। ਪਰਿਵਾਰ ਵਾਲੇ ਜਿਹੜੇ ਬਹੁਤ ਫਿਕਰਮੰਦ ਹੈਗੇ ਆ। ਸੋ 72 ਈਅਰ ਓਲਡ ਆ। ਇਹ ਰਾਤ ਨੂੰ ਜਿਹੜੇ ਆ ਕਹਿੰਦੇ ਵੀ ਉਹ ਮਿਸਿੰਗ ਹੋ ਗਿਆ, ਕਿਤੇ ਗਏ ਸੀ, ਪਤਾ ਨਹੀਂ ਕੀ ਚੱਕਰ ਹੋਇਆ ਹੈਗਾ। ਪਰ ਫੋਟੋਜ਼ ਆਪਾਂ ਸ਼ੇਅਰ ਕੀਤੀਆਂ ਪੰਜਾਬੀ ਰੇਡੀਓ ਯੂਐਸਏ ਦੀ ਫੇਸਬੁੱਕ ਦੇ ਉੱਤੇ ਵੀ, ਉੱਥੋਂ ਵੀ ਦੇਖ ਸਕਦੇ। ਤੇ ਹੋਰ ਵੀ ਜਿਹੜੇ ਮੋਡੈਸਟੋ ਏਰੀਏ ਦੇ ਵਿੱਚ ਆ, ਪੁਲਿਸ ਨਾਲ ਰਲ ਕੇ ਕਈ ਵਾਰੀ ਸਰਚ ਕਰਦੇ ਆ, ਉਹਨਾਂ ਨਾਲ ਜਿਹੜਾ ਸਾਥ ਦੇਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਛੇਤੀ ਤੋਂ ਛੇਤੀ ਲੱਭਿਆ ਜਾ ਸਕੇ ਤੇ ਪਰਿਵਾਰ ਦੇ ਕੋਲ ਪਹੁੰਚਾਇਆ ਜਾ ਸਕੇ। ਜੀ ਬਿਲਕੁਲ। ਅਖੀਰਲੀ ਵਾਰ ਉਹਨਾਂ ਨੂੰ ਪੀਚ ਰੰਗ ਦਾ ਸੂਟ ਪਾਇਆ ਦੇਖਿਆ ਗਿਆ ਸੀਗਾ। ਸੋ ਅਜੀਤ ਕੌਰ, ਜਿੱਦਾਂ ਦੱਸਿਆ ਵੀ ਉਹਨਾਂ ਦਾ ਜਿਹੜਾ ਉਹ ਨਾਮ ਆ। ਸੋ ਸੀਰੀਜ਼ ਪੁਲਿਸ ਡਿਪਾਰਟਮੈਂਟ ਦੇ ਨਾਲ ਜਾਂ ਪਰਿਵਾਰ ਦੇ ਨਾਲ ਸੰਪਰਕ ਜਿਹੜਾ ਉਹ ਕਰ ਲਿਓ ਜੇ ਤੁਹਾਨੂੰ ਕਿਤੇ ਵੀ ਕੁਛ ਜਿਹੜਾ ਉਹ ਪਤਾ ਲੱਗੇ। ਸੋ 72 ਸਾਲ ਦੇ ਅਜੀਤ ਕੌਰ ਲਾਪਤਾ ਜਿਹੜੇ ਉਹ ਹੈਗੇ ਆ, ਤੇ ਅਰਜੈਂਟਲੀ ਇਹਨਾਂ ਨੂੰ ਜਿਹੜੀ ਉਹ ਲੱਭਣ ਦੀ ਕੋਸ਼ਿਸ਼ਾਂ ਦੇ ਵਿੱਚ ਸਾਰੇ ਜਾਣੇ ਲੱਗੇ ਹੋਏ ਆ ਜੀ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਜੀ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਜਿੰਦੇ ਸ਼੍ਰੀ ਵਾਸਤੇ ਅਕਾਲ। ਰਹੋ, ਵਾਸਤੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।